बेगम साहबा हैं नाश्ता स्टार्ट ते अल्लाह ताला उन्होंने सेहत देवे, तंदुरुस्ती देवे ते लंबी जिंदगी देवे। इन्ना क मजबूर कर दिता कि सानू रातों रात समान जेड़ा चकना पै गया ते कोई नहीं। लगे जी मूलियां दे पराठे आंदा ना कमेंट आंदे कि जेड़ी थोड़ी छुरी है ना सानू बड़ी पसंद है। माशाल्लाह जी धुएं निकल रहे हैं ते मजेदार मसाले विच पराठे दे पे हुए। बिस्मिल्लाहिर्रहमानिर्रहीम। अस्सलाम वालेकुम। उम्मीद करदी मेरे भैन भाई ठीक होणगे। अल्हम्दुलिल्लाह असीं भी ठीक। अल्लाह पाक तुहानू खुश रखे, आबाद रखे जी। अज दा व्लॉग करदे हां स्टार्ट ते तुहानू देख रहे हैं कि हवा जेहड़ी ना बड़ी तेज चलन दी ते मौसम जेहड़ा ना बहुत ज़्यादा खराब हो गया ते नाले ना माशाल्लाह नमाज दा भी टाइम हो गया, 4 बजे का टाइम है सुबह दा। ला लिया तो पानी टंकी भर देनी क्योंकि जिद्दे मौसम खराब होंदा ना तो बिजली चले जाती है। मुकद्दस आजा कुंडी ला ला, फिर नमाज पढ़ ली। मैं चलिया कुंडी ला के फिर पढ़ी। ਅਲਹਮਦੁਲਿਲਾ ਜੀ ਨਾਸ਼ਤਾ ਵਗੈਰਾ ਕਰਕੇ ਵਿਹਲੇ ਹੋਏ ਸੀ ਤੇ ਹੁਣ ਜਿੱਦਾਂ ਕਿ ਅਸੀਂ ਨਾ ਤੁਹਾਡੇ ਨਾਲ ਪਿਛਲੀ ਵੀਡੀਓ ਦੇ ਵਿੱਚ ਵਾਅਦਾ ਕੀਤਾ ਸੀਗਾ ਤੇ ਨੈਕਸਟ ਵੀਡੀਓ ਦੇ ਵਿੱਚ ਨਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਜਿਸ ਟਾਈਮ ਅਸੀਂ YouTube ਸ਼ੁਰੂ ਕੀਤੀ ਹੈ ਸਾਡੀ YouTube ਦੀ ਜਿਹੜੀ ਜ਼ਿੰਦਗੀ ਹੈ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅਸੀਂ ਜਿਹੜੇ ਨਾ ਹੁਣ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਾਂਗੇ ਉਸ ਦੇ ਵਿੱਚ ਅਸੀਂ ਨਾਲੇ ਘਰ ਦੀ ਜਿਹੜੀ ਡਿਜ਼ਾਈਨਿੰਗ ਇਹ ਜਿਹਨੇ ਖਾਲੀ ਪਲਾਟ ਸੀਗਾ ਤੇ ਇਸ ਘਰ ਦੇ ਵਿੱਚ ਅਸੀਂ ਕਿਸ ਤਰ੍ਹਾਂ ਆਏ ਸੀਗੇ ਤੇ ਕਿੱਦਾਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਸੀ ਉਹ ਵੀ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਾਂਗੇ। ਤੇ ਇੱਕ ਪਹਿਲੇ ਕੁਛ ਵੀ ਨਹੀਂ ਸੀਗਾ, ਸਿਰਫ ਦੀਵਾਰਾਂ ਸੀਗੀਆਂ ਤੇ ਚਾਰ ਦੀਵਾਰੀ ਕੀਤੀ ਹੋਈ ਸੀ ਤੇ ਦਰਵਾਜ਼ਾ ਲੱਗਾ ਹੋਇਆ ਸੀ, ਹੋਰ ਕੋਈ ਚੀਜ਼ ਨਹੀਂ ਹੈਗੀ ਸੀਗੀ। ਤੇ ਇੱਥੇ ਸਿਰਫ ਰੋੜੀਆਂ ਵਗੈਰਾ ਮਿੱਟੀ ਹਰ ਚੀਜ਼ ਇੱਦਾਂ ਦੀ ਸੀਗੀ ਤੇ ਸਭ ਕੁਛ ਜਿਹੜਾ ਨਾ ਅਸੀਂ ਬਾਅਦ ਜਿਹੜਾ ਤੁਹਾਡੇ ਨਾਲ ਇਨਸ਼ਾਅੱਲਾ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤਾਂ ਤੁਸੀਂ ਸਾਰਾ ਦੇਖਣਾ ਵਾ ਕਿ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਕਿਸ ਤਰ੍ਹਾਂ ਮਿਹਨਤ ਕੀਤੀ ਹੈ। ਸਭ ਤੋਂ ਵੱਡੀ ਗੱਲ ਜੀ ਮੈਂ ਇਹ ਸ਼ੇਅਰ ਕਰਨੀ ਹੈ ਕਿ ਮੁਕੱਦਸ ਔਰ ਅੰਮੀ ਜਾਨ ਦੀ ਤਬੀਅਤ ਸਿਹਤ ਉਦੋਂ ਕਿੱਦਾਂ ਸੀ, ਕਿਉਂਕਿ ਤੁਹਾਨੂੰ ਪਤਾ ਕਿ ਉਸ ਤੋਂ ਬਾਅਦ ਸਾਡਾ ਬੇਟਾ ਪੈਦਾ ਹੋਇਆ ਮੁਹੰਮਦ ਆਪਰੇਸ਼ਨ ਬੜੇ ਨਾਲ, ਉਸ ਤੋਂ ਬਾਅਦ ਫਿਰ ਜੰਨਤ ਗੁਲ ਬੜੇ ਆਪਰੇਸ਼ਨ ਨਾਲ ਪੈਦਾ ਹੋਈ ਤੇ ਮੁਕੱਦਸ ਜਿਹੜੀ ਹੈ ਫੁੱਲ ਗਈ। ਤੇ ਇਨਸ਼ਾਅੱਲਾ ਤਾਲਾ ਅਸੀਂ ਇਸ ਪਲਾਟ ਜੋ ਵੀ ਮਿਹਨਤ ਕੀਤੀ ਹੈ, ਜੋ ਡਿਜ਼ਾਈਨ ਕੀਤੇ ਹੈ ਇਸ ਘਰ ਦੇ ਵਿੱਚ ਕੱਚੇ ਚਾਹ ਦੀਵਾਰਾਂ ਤੇ ਕਮਰੇ ਤੇ ਇਹ ਚੀਜ਼ਾਂ ਨਹੀਂ ਸੀ ਉਦੋਂ ਹੈਗੀਆਂ। ਇਹ ਕਿਚਨ ਦੇ ਵਿੱਚ ਤੇ ਉਸ ਤੋਂ ਇਲਾਵਾ ਇਹ ਤੰਦੂਰ ਤੇ ਅਸੀਂ ਜੋ ਡਿਜ਼ਾਈਨਿੰਗ ਕੀਤੀ ਹੈ ਤੁਹਾਡੇ ਨਾਲ ਸਾਰੀ ਅਸੀਂ ਸ਼ੇਅਰ ਕਰਾਂਗੇ। ਔਰ ਭਾਈ YouTube ਫੈਮਿਲੀ ਨੇ ਨੰਬਰ 1 ਡਿਜ਼ਾਈਨ, ਨੰਬਰ 2 ਡਿਜ਼ਾਈਨ, ਨੰਬਰ 3 ਡਿਜ਼ਾਈਨ ਕਮੈਂਟ ਕਰਨਾ ਕਿ ਜਿਹੜਾ ਡਿਜ਼ਾਈਨ ਉਹ ਕਹਿਣਗੇ ਕਿ ਅਸੀਂ ਇਨਸ਼ਾਅੱਲਾ ਤਾਲਾ ਆਪਣੇ ਇਸ ਕੱਚੇ ਘਰ ਦੇ ਵਿੱਚ ਹੁਣ ਉਹ ਕਰਾਂਗੇ, ਕਿਉਂਕਿ ਲਿਪਾਈਆਂ ਛਪਾਈਆਂ ਅਸੀਂ ਕਰਨੀਆਂ, ਵਿਹੜਾ ਲਿਪਾਈ ਕਰਨਾ, ਕਿਚਨ ਜਿਹੜਾ ਇਹ ਲਿਪਾਈ ਕਰਨਾ ਆਗਾ ਇਹਨੂੰ ਅੰਦਰ ਹੈ ਲਿਪਾਈ ਜਦੋਂ ਤੱਕ ਲਿਪਾਈ ਨਹੀਂ ਨਾ ਹੋਣੀ, ਲਿਪਾਈ ਵਗੈਰਾ ਰੰਗ ਸ਼ੰਗ ਨਹੀਂ ਹੋਣਗੇ ਤੇ ਘਰ ਨਾ ਰੁੱਖਾ ਜਿਹਾ ਲੱਗਣਾ ਤੇ ਸੋਹਣਾ ਨਹੀਂ ਲੱਗਣਾ ਹੈਗਾ। ਇਸ ਕਰਕੇ ਮੈਂ ਕਿਹਾ ਕਿ ਚਲੋ ਨਾ ਇਮਰਾਨ ਆਪਣੀ ਫੈਮਿਲੀ ਦੇ ਨਾਲ ਮਸ਼ਵਰਾ ਕਰਦੇ ਹਾਂ ਤਾਂ ਕਿ ਸਾਡੀ ਫੈਮਿਲੀ ਮਸ਼ਵਰਾ ਦੇਗੀ ਤੇ ਇਨਸ਼ਾਅੱਲਾ ਅਸੀਂ ਉਸੇ ਤਰੀਕੇ ਨਾਲ ਡਿਜ਼ਾਈਨਿੰਗ ਕਰਾਂਗੇ ਤਾਂ ਕਿ ਸਾਡਾ ਘਰ ਹੋਰ ਸੋਹਣਾ ਲੱਗੇ। ਨਾਲੇ ਜਦੋਂ YouTube ਫੈਮਿਲੀ ਆਪਣੀ ਪਿਛਲੀ ਵੀਡੀਓ ਦੇਖ ਰਹੀ ਹੈ, ਹੁਣ ਜਿਹੜਾ ਆਪਾਂ ਸ਼ਾਰਟ ਕੱਟ ਕੇ ਪਾਏ ਜੀ, ਇਹ ਮੈਂ ਬੜੀ ਮਿਹਨਤ ਕਰਕੇ ਜੀ ਸ਼ਾਰਟ ਕੱਟ ਪਾਏ, ਵੀਡੀਓ ਡਾਊਨਲੋਡ ਕੀਤੀਆਂ ਪਿੱਛੇ ਜਾ ਕੇ 2 ਸਾਲ 2.5 ਸਾਲ ਪਹਿਲੇ, ਫਿਰ ਮੈਂ ਡਾਊਨਲੋਡ ਕਰਕੇ ਉਹਨਾਂ ਨੂੰ ਕੱਟ ਕੀਤਾ, ਐਡਿਟ ਕਰਕੇ ਫਿਰ ਚੜਾਈਆਂ। ਬੜੀ ਮਿਹਨਤ ਕੀ ਕਿਉਂਕਿ ਦਿਮਾਗ ਦਾ ਪਾਣੀ ਬਣਿਆ ਹੋਇਆ। ਚਲੋ ਸਾਡੇ ਭੈਣ ਭਰਾਵਾਂ ਨੂੰ ਸਾਡੀ ਮਿਹਨਤ ਪਸੰਦ ਆਏਗੀ ਇਨਸ਼ਾਅੱਲਾ। ਜਿਹੜੀ ਵੀਡੀਓ ਦੇਖਣਗੇ ਨਾ ਕਹਿਣਗੇ ਕਿ ਵਾਕਈ ਭਾਈ ਔਰ ਮੁਕੱਦਸ ਤੁਹਾਡਾ ਘਰ ਪਹਿਲੇ ਬੜਾ ਸੋਹਣਾ ਸੀ, ਔਰ ਇਨਸ਼ਾਅੱਲਾ ਤਾਲਾ ਤੁਹਾਡੇ ਹੁਣ ਕਮੈਂਟਸ ਕਰਨ ਨਾਲ ਮਜ਼ੀਦ ਸੋਹਣਾ ਹੋ ਜਾਏਗਾ, ਉਸੇ ਤਰ੍ਹਾਂ ਹੋ ਜਾਏਗਾ। ਠੀਕ ਹੈ ਜੀ। ਜੁਮਾ ਵਾ ਤਾਂ ਜੁਮੇ ਵਾਲੇ ਦਿਨ ਜਿਹੜਾ ਨਾ ਕੋਈ ਵੀ ਇੱਟਾਂ ਨਹੀਂ ਲੈ ਕੇ ਆਉਂਦੇ ਹੈਗੇ ਤੇ ਇਸ ਵਾਸਤੇ ਨਾ ਤੁਹਾਨੂੰ ਵੈਸੇ ਦਿਹਾੜੀ ਪੈਣੀ ਹੈ ਤਾਂ ਕਹਿੰਦੇ ਸੀ ਤੁਹਾਨੂੰ ਨਿਸ਼ਾਨ ਲਾ ਦਿੰਦੇ ਕਮਰੇ ਦਾ ਤੇ ਤੁਸੀਂ ਇੱਟਾਂ ਉਸ ਜਗ੍ਹਾ ਤੇ ਨਾ ਰੱਖ ਦਿਓ।
ਜਿੰਨੇ ਜਿੰਨੇ ਉਹਨੇ ਨਿਸ਼ਾਨ ਲਗਾ ਕੇ ਦਿੱਤੇ ਉਹਨੇ ਨੇ ਜਗ੍ਹਾ ਤਾਂ ਅਸੀਂ ਜਗ੍ਹਾ ਜਿਹੜੀ ਨਾ ਪੱਟ ਲੈਣੀ ਪਰ ਅਲਹਮਦੁਲਿਲਾ ਜਿਹੜੀ ਆ ਖੁਦਾਈ ਨੇ ਅਸੀਂ ਕਰ ਲਈ ਆ। बाकी थक बहुत गए हैं। बाकी इंशाल्लाह ताला ਚਾय ਵੀ ਬਣਾ ਕੇ ਲਿਆਏ ਆ, ਰੋਟੀ ਵੀ ਲੈ ਕੇ ਆਏ ਆ ਨਾਲ। ਮਾਸ਼ਾਅੱਲਾ ਉੱਪਰ ਮੱਖਣ ਤੇ ਸਾਗ। ਤੇ ਨਾ ਰਾਤੀ ਨਾ ਦੂਸਰਾ ਮੇਰੀ ਇੱਕ ਤਬੀਅਤ ਖਰਾਬ ਸੀਗੀ, ਬਰਤਨ ਜਿਹੜੇ ਅਸੀਂ ਉਦੋਂ ਹੀ ਲਿਆ ਕੇ ਇੱਥੇ ਰੱਖ ਦਿੱਤੇ ਆ ਤੇ ਮੈਂ ਕਿਹਾ ਚਲੋ ਹੁਣ ਸਵੇਰ ਨਾ बेगम साहब सामान समून चुक के आ गई नाल ही ਪੈਸੇ ਹੁਣ ਆਪਣੇ ਨਏ ਘਰ ਦੇ ਵਿੱਚ ਆ ਗਏ ਆ ਤੇ ਅੱਜ ਇੱਥੇ ਖਾਣਾ ਬਣਾਉਣਾ। खाना इतने बनाना बर्तन चुक के सारे ले ਜਿਹੜੇ ਖਾਣ ਪੀਣ ਵਾਲੇ ਸੀ ਉੱਥੇ ਰੱਖ ਦੇ। साहब ने रोटी बना ली ਅਲਹਮਦੁਲਿਲਾ ਜੀ। ਇਹ ਸਾਈਡ ਮੁਕੰਮਲ ਹੋ ਗਈ ਹੈ। ਉੱਤੇ ਇਹ ਵਿੰਡੋ ਦਾ ਬਾਲਾ ਰੱਖ ਦਿੱਤਾ, ਇਹ ਦਰਵਾਜ਼ਾ ਦਾ ਬਾਲਾ ਰੱਖ ਦਿੱਤਾ ਹੋ, ਯਾਨੀ ਕਿ ਹੁਣ ਅਸੀਂ ਦਰਵਾਜ਼ੇ ਤੱਕ ਪਹੁੰਚ ਗਏ ਹਾਂ। ਤੇ ਦਰਵਾਜ਼ਾ ਸਾਨੂੰ ਅੱਜ ਨਹੀਂ ਮਿਲਿਆ, ਯਾਨੀ ਕਿ ਦਰਵਾਜ਼ਾ ਮਿਲ ਗਿਆ, ਥੋੜਾ ਬਹੁਤ ਉਹਦਾ ਕੰਮ ਕਰਵਾਉਣਾ ਸੀ, ਉਹ ਮਿਸਤਰੀ ਨੂੰ ਦਿੱਤਾ ਸੀ ਤੇ ਸ਼ਾਮ ਨੂੰ ਉਹ ਮਿਲੇਗਾ ਤਾਂ ਸਵੇਰੇ ਇਨਸ਼ਾਅੱਲਾ ਤਾਲਾ ਇੱਥੇ ਦਰਵਾਜ਼ਾ ਲੱਗ ਜਾਏਗਾ। ਨਾਲੇ ਤੁਹਾਨੂੰ ਦਿਖਾਵਾਂਗੇ ਵਿੰਡੋ ਕਿਹੜੀ ਲਈ ਹੈ, ਦਰਵਾਜ਼ਾ ਕਿਹੜਾ ਲਿਆ। ਲੋ ਜੀ ਮਾਸ਼ਾਅੱਲਾ ਅਲਹਮਦੁਲਿਲਾ ਜਿਹੜਾ ਫਰੰਟ ਹੈ ਨਾ ਸਾਈਡ ਉਹ ਤਿਆਰ ਹੋ ਗਈ ਹੈ। ਬਾਹਰਲੀ ਵਾਲੀ ਸਾਈਡ ਛੱਡ ਦਿੱਤੀ ਹੈ, ਦਰਵਾਜ਼ੇ ਦੀ ਸਾਈਡ ਛੱਡ ਦਿੱਤੀ। ਦੇਖੋ ਦਰਬਾਰੀ ਤੇ ਦਰਵਾਜ਼ੇ ਦੀ ਸੇਮ ਗੋਲ ਬਣਾਈ ਹੈ ਦਾਇਰਾ। ਅੱਗੇ ਦੀ ਦੀਵਾਰ ਦੇ ਨਾਲ ਦੀਵਾਰ ਲੋ ਜੀ ਅਲਹਮਦੁਲਿਲਾ ਨਮਾਜ਼ ਪੜ੍ਹ ਲਈ ਹੈ ਤੇ ਨਮਾਜ਼ ਪੜ੍ਹਦਾ ਸਾਰਾ ਨਾ ਹੁਣ ਮੈਂ ਕਿਹਾ ਚਲੋ ਨਾਸ਼ਤਾ ਬਣਾ ਲੈਂਦੇ ਆ। ਤਾਂ ਹੁਣ ਜਿਹੜਾ ਖਲਾਰਾ ਜਿਹੜਾ ਪਿਆ ਨੇ ਇਹਦੇ ਵਿੱਚ ਇੱਕ ਇੱਕ ਚੀਜ਼ ਲੱਭਣੀ ਪੈਣੀ, ਲੱਭ ਕੇ ਫਿਰ ਉਹਨਾਂ ਨੂੰ ਜੋੜ ਕੇ ਫਿਰ ਨਾਸ਼ਤਾ ਬਣਾਉਣਾ। ਬਸ ਗੁੰਨੇ ਅੱਛਾ ਕੀਤਾ ਜਿਨ੍ਹਾਂ ਨੇ ਤੇ ਉਹਨਾਂ ਨੂੰ ਮੈਂ ਰਿਕੁਐਸਟ ਕਰਦੀ ਹਾਂ ਮੇਰੇ ਭੈਣ ਭਰਾ ਪਲੀਜ਼ ਸਾਡੇ ਚੈਨਲ ਲਾਜ਼ਮੀ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਵਾਚ ਵੀ ਕਰਿਆ ਕਰੋ। कुछ ना कुछ तो करना ही है। अल्लाह बेहतर करेगा इंशाल्लाह। याद नहीं एक बारी बारिश आने लगी सी। माशाल्लाह मेरा घर कितना ही प्यारा खूबसूरत है माशाल्लाह। वालेकुम अस्सलाम। हाँ जी आज टाइम ना सो गए मच्छरदानियां ला लो कि खैर। बिस्मिल्लाहिर्रहमानिर्रहीम अस्सलाम वालेकुम। उम्मीद करदी मेरे भैन भरा ठीक होंगे, अल्हम्दुलिल्लाह ਅਸੀਂ ਵੀ ਠੀਕ। अल्लाह पाक ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਤੇ ਅੱਜ ਦਾ ਵਲੋਗ ਕਰਦੇ ਸ਼ੁਰੂ। ਅੱਜ ਤੁਹਾਨੂੰ ਨਾ ਰੰਗੀਲੀ ਜਿਹੜੀ ਸਾਡੇ ਘਰ ਦੇ ਵਿੱਚ ਇਸ ਟਾਈਮ ਨਹੀਂ ਨਜ਼ਰ ਆ ਰਹੀ ਹੋਣੀ, ਕਿਉਂਕਿ ਰੰਗੀਲੀ ਜਿਹੜੀ ਹੈ इमरान ना आज जल्दी चले गए 6 बजे, क्योंकि दूसरा ना ईद नज़दीक आ रही है, दिन थोड़े रह गए हैं तो काम जो ना बहुत ज़्यादा वा, तो इस वास्ते ना इमरान आज टाइम नाल गए। पहले तो इमरान जाते सी 8 बजे काम ते जाते सी 8:30 बजे ते 2 बजे तक काम करना। तो हुण क्योंकि ईद नज़दीक आ गई इस वास्ते ना जल्दी काम ते जाते हैं। हुण 6 बजे अज गए हैं तो शाम नूं आना वा। बाकी इतने मैं 4 पहिए बिस्तर वगैरह मैं चक दिते, सिर्फ एक 4 पई रह गई है। तो मैं बर्तन धो के रखे थे जो साइड ते मैं इस्तेमाल किए। बाकी पक्खा रह गया, हम पक्खा साफ करके तीनों भी कमरे च रख देनी। बाकी असी हांडी जी मिट्टी की हांडी सालन रखिया, ठंडी रही है। सालन असी छांत रखिया, ये जगह इतने धुप नहीं छेती आती हैगी, तो इसलिए इतने रखिया वा ताकि सालन साडा खराब ना हो। तो आ साडी हैगी है लस्सी पई। साथ उर्दू में बात करते हैं और माँ जी कैसे हमारे साथ बात करती हैं आपके साथ भी शेयर करते हैं। माँ जी आप क्या कर रही हैं? रील ਜਿਹੜੀ ਨਾ ਖਰਾਬ ਹੋ ਗਈ ਸਾਰੀ ਤੇ ਮੈਂ ਉਹ ਨਾ ਬਣੀਂਦੀ ਪਈ ਆ ਸਾਰਾ ਇਹਨਾਂ ਧਾਗਾ ਵੜ ਲਿਆ। अच्छा जी, ਖਰਾਬ ਹੋ ਗਈ ਸਾਰੀ। ठीक हो गया। पोचा ਜਿਹੜਾ ਨਾ ਮੈਂ ਭੇਕ ਰੱਖਿਆ ਤਕਰੀਬਨ 1 ਘੰਟਾ ਹੋ ਚੁੱਕਿਆ ਵਾ, ਤੇ ਹੁਣ ਮੈਂ ਪੋਚਾ ਚੈੱਕ ਕਰ ਲੈਣੀ ਆ ਕਿ ਜਿਹੜੇ ਢੇਲੇ ਮਿੱਟੀ ਦੇ ਸੀ ਗਲੇ ਆ ਜਾਂ ਨਹੀਂ ਗਲੇ। बिस्मिल्लाहिर्रहमानिर्रहीम। माशाल्लाह माशाल्लाह गल गई, पोचा गल गया।
ਕਿਉਂਕਿ ਹਵਾ ਤੇਜ਼ ਚੱਲ ਰਹੀ ਸੀ ਨਾ। ਦੇਖੋ ਮਾਸ਼ਾਅੱਲਾ ਨਾਲ ਨਾਲ ਜਿੱਦਾਂ ਪੋਚਾ ਲੱਗਦਾ ਗਿਆ ਉਹਦੇ ਦੇ ਖੁਸ਼ਕ ਹੁੰਦਾ। ਐਸੀ ਗੱਲ ਆ ਕਿ ਜਦੋਂ ਵੀ ਅੱਗੇ ਤਾਂ ਇੰਨੀ ਸੋਹਣੀ ਧੁੱਪ ਤੇ ਕੜਾਕੇਦਾਰ ਨਿਕਲਦੀ ਹੁੰਦੀ ਸੀ, ਐਂ ਜਿਵੇਂ ਤੰਦੂਰ ਤਪਦਾ ਹੁੰਦਾ ਵਾ। ਤੇ ਜਿੱਦਾਂ ਹੀ ਅਸੀਂ ਪੋਚਾ ਲਾਉਂਦੇ, ਜਿੱਦਣ ਵੀ ਪੋਚਾ ਲਾਇਆ ਨਾ, ਹਮੇਸ਼ਾ ਮਿੱਟੀ ਲਾਈਏ, ਪੋਚਾ ਲਾਏ, ਰੰਗ ਕੀਤਾ ਵਾ, ਤੇ ਇੰਨੀ ਮਤਲਬ ਕਿ ਨਾ ਬਾਰਿਸ਼ ਦਾ ਮੌਸਮ ਬਣ ਜਾਂਦਾ ਵਾ, ਤੇ ਸਾਰੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਸਾਡੀ ਸਾਰੀ ਜਾਇਆ ਜਾਂਦੀ ਹੈ। ਕੈਸੇ ਅੱਲਾਹ ਤਾਲਾ ਦੇ ਕੰਮ ਨੇ। अस्सलाम वालेकुम। वालेकुम अस्सलाम। आ जाए। ਆ ਪੱਟੀਆਂ ਕੱਟੀਆਂ ਪਈਆਂ ਇਸ ਤਰ੍ਹਾਂ, ਉਹ ਸ਼ੀਟ ਕੱਟੀ ਪਈ ਹੈ, ਇਹ ਅਸੀਂ ਇਹਦੇ ਵਿੱਚ ਐਡਜਸਟ ਕਰਨੀ ਹੈ। ਅਲਹਮਦੁਲਿਲਾ ਜੀ 9:30 ਹੋ ਗਏ। ਅੱਜ ਜਿੰਨਾ ਕੰਮ ਹੁੰਦਾ ਸੀ ਤਕਰੀਬਨ ਕਰ ਲਿਆ। ਹੁਣ ਸਵੇਰ ਇਨਸ਼ਾਅੱਲਾ ਤਾਲਾ ਫਿਰ 6 ਵਜੇ ਆਵਾਂਗੇ। ਮੱਛਰਦਾਨੀ ਬੇਗਮ ਸਾਹਿਬਾ ਲਾ ਕੇ ਤੇ ਵਿੱਚ ਸੌਂਗੀ ਸੀ, ਤੇ ਅੰਮਾ ਜੀ ਪੱਖੇ ਅੱਗੇ ਸੁੱਤੀ ਤੇ ਮੱਛਰਦਾਨੀ ਅੱਜ ਅੰਮਾ ਜੀ ਨੇ ਨਹੀਂ ਲਾਈ। ਅੰਮਾ ਜੀ ਨੇ ਮੱਛਰਦਾਨੀ ਕਿਉਂ ਨਹੀਂ ਲਾਈ ਬੇਗਮ ਸਾਹਿਬਾ? अम्मा जी कह रहे हैं कि मैंने बार बार मच्छरदानी से निकलना फिर फिर बच जाना। ਜਲਦੀ ਵੜ ਜਾ, ਮੱਛਰ ਵਿੱਚ ਵੜ ਜਾਣਾ, ਜਲਦੀ ਵੜ ਜਾ। ਮੱਛਰ ਵੜ ਗਿਆ ਵਿੱਚ, ਮੱਛਰ ਵੜ ਗਿਆ। ਛੇਤੀ ਛੇਤੀ ਬੰਦ ਕਰ ਲੈ। ਓਏ ਹੋਏ ਸਾਰਾ ਤੁਸੀਂ ਗੱਟੂ ਵੀ ਲਵੇੜਿਆ, ਆਪ ਵੀ ਲਿਬੜੇ, ਮੋਟਰਸਾਈਕਲ ਲਵੇੜਿਆ। ਲਓ ਜੀ ਰੱਖੋ। ਰੰਗੀਲੀ ਨੂੰ ਨਹਾਉਣ ਦਾ ਮੌਕਾ ਮਿਲ ਗਿਆ ਹੈ ਨਾ। बंदा ने इस तरीके ਨਾਲ ਇਹਨਾਂ ਨੇ ਅੱਖ ਤਰ੍ਹਾਂ ਬੜਿਆ ਪਾਮ ਬੜੀ ਉੱਠਿਆ ਸੀ ਇਹਨਾਂ ਦੀ। आप बताएं। गरम है। छोटा साइज ले ली अम्मी। अम्मा जी ने आज जुत्ती पसंद की थी। हाँ जी अम्मी। ਜਿੰਨੀ ਕਾ ਗੀਠੀ ਹੈ ਨਾ ਦੂਸਰਾ ਬਾਰੀ ਜੀ ਹੈ, ਇਹ ਬਾਰੀ ਦੇ ਸਿਹਤ ਦੇ ਵਿੱਚ ਨਾ ਇੰਦਾ ਕਰਕੇ ਨਾ ਤੇ ਪੋਚੇ ਥੱਲੇ ਜਿਹੜਾ ਲਗਾ ਦਈਏ, ਲਗਾ ਕੇ ਫਿਰ ਆਪਣੇ ਜਿਹੜੇ ਫੁੱਲ ਬੂਟੇ ਇਹ ਇਦਾਂ ਦੀਆਂ ਚੀਜ਼ਾਂ ਬਣਾਉਂਦੇ ਆ ਤਾਂ ਕਿ ਖੂਬਸੂਰਤ ਲੱਗੇ। ਅਲਹਮਦੁਲਿਲਾ ਕਮਰੇ ਦੀ ਦੀਵਾਰ ਤੇ ਵੀ ਪੋਚਾ ਲੱਗ ਗਿਆ। ਸਿੱਧਾ ਜਿਹੜੀ ਆ ਸਾਡੀ ਗਿੱਠੀ ਸੱਚ ਬੰਨੀ ਜੀ ਬਣਾਈ ਨਾ, ਇਹਦੇ ਤੇ ਵੀ ਬਾਹਰਲੀ ਸਾਈਡ ਤੇ ਪੋਚਾ ਲੱਗ ਗਿਆ। ਹੁਣ ਅੰਦਰਲੀ ਸਾਈਡ ਤੇ ਪੋਚਾ ਲੱਗ ਰਿਹਾ ਮਾਸ਼ਾਅੱਲਾ ਜੀ। ਇੱਧਰ ਵੀ ਕੰਪਲੀਟ ਹੋ ਗਿਆ। ਹੁਣ ਨੀਚੇ ਜਿਹੜੇ ਤੁਮਕੇ ਡਿਗੇ ਨਾ ਇਹਨਾਂ ਤੇ ਵੀ ਪੋਚਾ ਲਾ ਕੇ ਨਾ ਤੇ ਪੱਟੀ ਜੀ ਬਣਾ ਰਹੇ। ਪਿਆਲੀਆਂ ਜੱਗ ਮਿੱਟੀ ਦੇ ਦੂਸਰਾ ਕੜੇ। ਪਹਿਲੇ ਅਸੀਂ ਨਾ ਜਿੱਥੇ ਦਾ ਦੂਸਰਾ ਛੱਜ ਜਿਹਾ ਟੰਗਿਆ, ਛੱਜ ਦੇ ਬਰਾਬਰ ਅਸੀਂ ਕਰਕੇ ਨਾ ਪੱਟੀ ਦਾ ਪੋਚਾ ਲਗਾਇਆ ਸੀਗਾ ਉੱਚਾ ਕਰਕੇ। ਤੇ ਹੁਣ ਜਿਹੜਾ ਨਾ ਅਸੀਂ ਨੀਵਾ ਕਰਕੇ ਲਗਾ ਰਹੇ ਹਾਂ, ਜਿੱਦਾਂ ਕਿ ਕਮਰੇ ਦੇ ਬਰਾਬਰ ਕਰਕੇ। ਮਾਸ਼ਾਅੱਲਾ ਜੀ ਮਾਂ ਜੀ ਦਾ ਹੁਨਰ ਦੇਖੋ। ਤੇ ਮਾਂ ਜੀ ਤੁਸੀਂ ਇੱਕ ਮੈਨੂੰ ਪੱਕੀ ਦਾ ਦੇ ਦਿਓ। ਜੇ ਮੈਂ ਢੱਕ ਦਿੱਤੀ ਹੈ ਤੇ ਹੁਣ ਰਹਿ ਗਿਆ ਸਮਾਨ ਸਾਰਾ ਅੰਦਰ ਰੱਖਣ ਵਾਲਾ, ਤਾਂ ਮੈਂ ਫਟਾਫਟ ਹਜੇ ਬੂੰਦਾਬਾਰੀ ਹਲਕੀ ਹੋ ਰਹੀ ਆ, ਤਾਂ ਮੈਂ ਕਿਹਾ ਜਲਦੀ ਨਾਲ ਕਮਰਾ ਸਫਾਈ ਕਰਕੇ ਨਾ ਤਾਂ ਸਾਰਾ ਸਮਾਨ ਜਿਹੜਾ ਅੰਦਰ ਰੱਖ ਦੇ। ਮਾਸ਼ਾਅੱਲਾ ਜੀ ਅੰਮਾ ਜੀ ਨੇ ਦੇਖੋ ਕਿੰਨੇ ਜ਼ਿਆਦਾ ਚਾਂਦ ਸਿਤਾਰੇ ਤੇ ਪਤਾ ਨਹੀਂ ਕੀ ਸੂਰਜ ਤੇ ਆ ਦੂਸਰਾ ਥੱਲੇ ਗਮਲਾ ਜਿਹਾ ਉੱਤੇ ਡਾਣੀ ਜੀ ਖੜੀ ਕੀਤੀ ਹੈ। ਇਸ ਤਰ੍ਹਾਂ ਮਾਸ਼ਾਅੱਲਾ ਹੱਥ ਦੇ ਨਾਲ ਜਿਹੜਾ ਨਾ ਕਾਰੀਗਰ ਬਣੇ ਹੋਏ ਆ। ਮਾਸ਼ਾਅੱਲਾ ਜੀ ਅੰਮਾ ਜੀ ਵੈਰੀ ਗੁੱਡ। अपनी फैमिली का बहुत ज्यादा ख्याल रखियो। अल्लाह हाफिज। आज बनाने लगे जी मूलियां दे पराठे। ਮੈਂ ਕਿਹਾ ਐਤਕੀ ਮੂਲੀਆਂ ਦੇ ਨਾਲ ਨਿਚੋੜ ਕੇ ਪਾਣੀ ਨਾਲ ਤਾਂ ਕੱਢ ਕੇ ਨਾ ਤੇ ਫਿਰ ਜਿਹੜਾ ਨਾ ਮਸਾਲੇ ਵਗੈਰਾ ਮਿਕਸ ਕਰਾਂਗੇ ਤਾਂ ਕਿ ਰੋਟੀਆਂ ਸੋਹਣੀਆਂ ਪੱਕਣ।
ਕਿਹਦੇ ਕਿਹਦੇ ਮੂੰਹ 'ਚ ਪਾਣੀ ਆਇਆ ਕਮੈਂਟ ਕਰਕੇ ਜ਼ਰੂਰ ਦੱਸਣਾ। ਮਾਸ਼ਾਅੱਲਾ ਜੀ ਧੂਏ ਨਿਕਲ ਰਹੇ ਆ ਤੇ ਮਜ਼ੇਦਾਰ ਮਸਾਲੇ ਵਿੱਚ ਪਰਾਠੇ ਦੇ ਪਏ ਹੋਏ ਆ। ਇਹਨੇ ਤਾਂ ਮੈਨੂੰ ਇੰਨਾ ਜ਼ਲੀਲ ਕੀਤਾ ਨਾ ਤੁਹਾਡੇ ਸਾਹਮਣੇ ਮੈਂ ਜਦੋਂ ਸਫਾਈ ਨਾਲ ਤੇ ਹੁਣ ਜਿਹੜੇ ਕੰਗੇ ਸ਼ੰਗੇ ਉਹ ਮੈਂ ਨਾ ਪਾਣੀ ਨਾਲ ਧੋ ਲੂੰ ਕਿ ਗੱਤੇ ਦਾ ਨਾ ਤੇ ਅਗਰ ਇਹਨੂੰ ਮੈਂ ਧੋਇਆ ਤੇ ਖਰਾਬ ਹੋ ਜਾਏ। ਯਾਰ ਸਫਾਈ ਵਾਲਾ ਕੰਮ ਤਾਂ ਖਤਮ ਹੋ ਗਿਆ ਸਾਰਾ ਕੁਝ ਜਸ ਮਿਟ ਗਿਆ। ਹੁਣ ਜਿਹੜਾ ਮੈਂ ਕੰਮ ਸਟਾਰਟ ਕਰਾਂਗੀ ਜੀ ਆਪਣੇ ਘਰ ਨੂੰ ਸਾਫ ਸੁਥਰਾ ਔਰ ਸੋਹਣਾ ਬਣਾਉਣ ਦੀ, ਕਿਉਂਕਿ ਜਿਹੜੇ ਬਾਰਿਸ਼ ਦੀ ਵਜ੍ਹਾ ਤੋਂ ਰੰਗ ਜਿਹੜੇ ਤੁਹਾਨੂੰ ਪਤਾ ਕਿ ਈਦ ਦੇ ਦਿਨ ਵੀ ਥੋੜੇ ਰਹਿ ਗਏ ਤੇ ਤਕਰੀਬਨ 4-5 ਰੋਜ਼ ਰਹਿ ਗਏ। ਤੇ ਹੁਣ ਅਸੀਂ ਜਿਹੜਾ ਮੈਂ ਕਬੂਤਰਾਂ ਨੂੰ ਵੀ ਕਹਿਣਾ ਕਿ ਸਾਡੇ ਘਰ ਨੂੰ ਨਾ ਤੁਸੀਂ ਰੰਗ ਨਹੀਂ ਕੀਤਾ, ਸੋਹਣਾ ਨਹੀਂ ਕੀਤਾ ਹੈਗਾ। ਈਦ ਆਉਂਦੀ ਹੈ ਤਾਂ ਦੇਖੋ ਇਹਨਾਂ ਦੇ ਜਿਹੜੇ ਘਰ ਨੂੰ ਵੀ ਨਾ ਸੋਹਣਾ ਜਿਹਾ ਕਰਨਾ। ਕਮਰੇ ਦੇ ਵਿੱਚ ਜਿਹੜੇ ਨਾ ਸਾਡੇ ਬਾਂਸ ਦੇ ਕੋਲ ਘੋਂਸਲਾ ਬਣਾਉਂਦੇ ਹੀ ਹੈ ਤੇ ਹੁਣ ਜਦ ਬਾਰ-ਬਾਰ ਚੱਕਰ ਲਾਉਂਦੀ ਹੈ ਦਰਵਾਜ਼ਾ ਬੰਦ ਦੇਖ ਕੇ ਫਿਰ ਉੱਥੇ ਬੈਠ ਜਾਂਦੀ ਹੈ ਤੇ ਹੁਣ ਦਰਵਾਜ਼ਾ ਖੋਲ ਦਿੰਦੇ ਹਾਂ ਤਾਂ ਕਿ ਉਹ ਅੰਦਰ ਚਲੀ ਜਾਵੇ।